ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਇੱਕ ਹੋਰ ਗਰੰਟੀ ਜਿਹੜੀ ਪੂਰੀ ਕੀਤੀ ਹੈ। ਕਹਿੰਦੇ ਪੰਜਾਬ ਦੇ ਪ੍ਰਿੰਸੀਪਲ ਹੁਣ ਸਿੰਗਾਪੁਰ ਜਾਣਗੇ ਜੀ। ਹਾਂਜੀ ਦੇਖੋ, ਬਿਲਕੁਲ ਭੇਜਣਾ ਚਾਹੀਦਾ। ਇੱਕ ਇੱਥੇ ਤਾਂ ਪ੍ਰਿੰਸੀਪਲ ਬੀਬੀ ਸੀਗੀ ਕਿਸੇ ਸਕੂਲ ਦੀ, ਉਹ ਤਾਂ ਜਲੰਧਰ ਦੇ ਵਿੱਚ ਚੋਰੀ ਕਰਦੀ ਫੜੀ ਗਈ ਆ। ਤਾਂ ਕੁਛ ਮਤਲਬ ਕਿ ਬਾਹਰੋਂ ਕੁਝ ਸਿੱਖ ਕੇ ਆਉਣ ਕਿ ਕਿਸ ਤਰ੍ਹਾਂ ਡਿਊਟੀ ਕੀਤੀ ਜਾਂਦੀ ਆ। ਇਸ ਜੀ ਤਰ੍ਹਾਂ ਦੀ ਬਦਨਾਮੀ ਜਿਹੜੀ ਆ ਉਹ ਖੱਟਣੀ ਖਤਰਨਾਕ ਆ। ਤਾਂ ਗੱਲ ਇਹ ਆ ਕਿ ਦੇਖੋ, ਜਿਹੜੀ ਇਹ ਗਰੰਟੀ ਕਹਿ ਰਹੇ ਆ ਕਿ ਅਸੀਂ ਪੂਰੀ ਕਰਨ ਜਾ ਰਹੇ ਆ, ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਚਲੋ ਠੀਕ ਆ। ਇਹ ਵੱਡੇ ਵੱਡੇ ਦਾਅਵੇ ਹੁੰਦੇ ਨੇ ਸਰਕਾਰਾਂ ਦੇ। ਇਹਨਾਂ ਨੇ ਤਾਂ ਜਿਹੜੀਆਂ ਗੱਲਾਂ ਕਹੀਆਂ ਨੇ, ਇਹ ਤਾਂ ਇੱਥੋਂ ਤੱਕ ਕਹੀਆਂ ਕਿ ਹੁਣ ਮਤਲਬ ਕਿ ਸਿੱਖਿਆ ਦੇ ਵਿੱਚ ਸਮਝ ਲਓ ਕਿ ਕ੍ਰਾਂਤੀ ਸਟਾਰਟ ਹੋ ਗਈ ਆ। ਕ੍ਰਾਂਤੀ ਸਟਾਰਟ ਹੋ ਗਈ ਆ। ਠੀਕ ਤਾਂ ਹੈ। ਇਹਨਾਂ ਨੇ 36 ਪ੍ਰਿੰਸੀਪਲ ਦਾ ਜ਼ਿਕਰ ਕੀਤਾ ਹੈ ਕਿ 4 ਫਰਵਰੀ ਨੂੰ ਸਿੰਗਾਪੁਰ ਵਾਸਤੇ ਇਹ ਰਵਾਨਾ ਹੋਣਗੇ ਤੇ ਇਹ ਅਧਿਆਪਕ 6 ਫਰਵਰੀ ਤੋਂ 10 ਫਰਵਰੀ ਤੱਕ ਸਿੰਗਾਪੁਰ ਦੇ ਵਿੱਚ ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ ਦਾ ਹਿੱਸਾ ਬਣਨਗੇ। ਤੇ ਦੇਖੋ, ਇਹ ਤਾਂ ਚੀਜ਼ਾਂ ਹੁੰਦੀਆਂ ਨੇ ਪੂਰੀ ਦੁਨੀਆ ਦੇ ਵਿੱਚ। ਜਿਹੜੇ ਖੇਤੀ ਨਾਲ ਜੁੜੇ ਮਾਹਰ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਦੇ ਆ, ਸਿੱਖਿਆ ਸ਼ਾਸਤਰੀ ਵੀ ਕਰਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਰੌਲਾ ਕੀ ਹੈ ਕਿ ਦੇਖੋ, ਜਿਵੇਂ ਹੀ ਇਹਨਾਂ ਨੇ ਐਲਾਨ ਕੀਤਾ, ਤੁਹਾਨੂੰ ਜੀ ਯਾਦ ਹੋਣਾ ਇਸੇ ਤਰ੍ਹਾਂ ਦੀ ਇੱਕ ਗਰੰਟੀ ਦਿੱਲੀ 'ਚ ਵੀ ਦੇਈ ਬੈਠੇ ਨੇ। ਇੱਕ ਤੇ ਥਾਂ-ਥਾਂ ਤੇ ਗਰੰਟੀਆਂ ਨੇ, ਤਾਂ ਪੰਗਾ ਪੈ ਜਾਂਦਾ ਹੈ। ਜੀ ਉੱਥੇ ਵੀ ਕਹਿੰਦੇ ਸੀਗੇ ਕਿ ਅਸੀਂ ਏਦਾਂ ਹੀ ਟੀਚਰ ਭੇਜਣੇ ਨੇ ਬਾਹਰ। ਤੇ ਰੌਲਾ ਕਿ ਉੱਥੇ ਐਲਜੀ ਸਾਹਿਬ ਆ ਜਿਹੜੇ, ਉਹ ਵੀ ਅੱਗੋਂ ਤੁਹਾਨੂੰ ਪਤਾ ਹੀ ਹੈ ਸਿੱਧੇ ਪੱਧਰੇ ਤੇ ਹੈ ਨਹੀਂ ਗੇ। ਉੱਥੇ ਰੌਲਾ ਪਿਆ। ਹੁਣ ਇੱਥੇ ਇਹਨਾਂ ਨੇ ਫਿਰ ਮਤਲਬ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਗਰੰਟੀ ਆ ਪੂਰੀ ਕਰਕੇ ਹੁਣ ਦਿੱਲੀ ਦੇ ਵਿੱਚ ਇੱਕ ਮੈਸੇਜ ਦੇ ਦਿੱਤਾ ਕਿ ਵੇਖ ਲਓ, ਜਿੱਥੇ ਸਾਡੀ ਚੱਲਦੀ ਅਸੀਂ ਆਪਣੀ ਪੂਰੀ ਵਾਹ ਲਾਉਂਦੇ ਆ, ਠੀਕ ਹੈ। ਸਾਡੀ ਇੱਥੇ ਪੇਸ਼ ਨਹੀਂ ਜਾਣ ਦਿੱਤੀ ਜਾਂਦੀ। ਤੇ ਆ ਤੁਹਾਡੇ ਸਾਹਮਣੇ ਨਤੀਜੇ ਆ ਕਿ ਐਲਜੀ ਜਿਹੜੇ ਆ ਉਹ ਹਰੇਕ ਮਾਮਲੇ ਦੇ ਵਿੱਚ ਟੰਗ ਢਾ ਦਿੰਦੇ ਨੇ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਕਿ ਹੁਣ ਤੁਹਾਨੂੰ ਪਤਾ ਹੀ ਹੈ ਜਲੰਧਰ ਜ਼ਿਮਨੀ ਚੋਣ ਦਾ ਵੀ ਬਿਗਲ ਵੱਜ ਚੁੱਕਾ ਤਕਰੀਬਨ, ਕਿਉਂਕਿ 6 ਮਹੀਨਿਆਂ ਦੇ ਅੰਦਰ ਅੰਦਰ ਚੋਣ ਹੋਣੀ ਆ ਤੇ ਲਗਭਗ ਅੱਧਾ ਪੌਣਾ ਮਹੀਨਾ ਤੇ ਚਲੇ ਗਿਆ। ਤਾਂ 5 ਮਹੀਨੇ ਦੇ ਅੰਦਰ ਚੋਣ ਹੋਣੀ ਆ। ਤਾਂ ਇਹਦਾ ਇੱਕ ਹੋਰ ਤੁਹਾਨੂੰ, ਵੈਸੇ ਤੇ ਚਲੋ ਧਾਰਮਿਕ ਗੱਲ ਆ, ਇਹ ਡੇਰਾ ਬੱਲਾ ਤੋਂ ਜਿਹੜੀ ਸੰਗਤ ਜਾਂਦੀ ਹੈ ਤਾਂ ਉਸ ਸੰਗਤ ਵਾਸਤੇ ਇਹਨਾਂ ਨੇ ਅੱਜ ਰੇਲ ਗੱਡੀ ਵੀ ਭੇਜੀ ਆ। ਬਹੁਤ ਮਤਲਬ ਕਿ ਉੱਥੇ ਆਪ ਖੁਦ ਗਏ ਨੇ, ਮੁੱਖ ਮੰਤਰੀ ਰਵਾਨਾ ਕੀਤੀ ਹੈ ਗੱਡੀ। ਤਾਂ ਉਹਦੇ ਵਾਸਤੇ ਡੇਰਾ ਬੱਲਾ ਦੇ ਜਿਹੜੇ ਹੈਗੇ ਸੀਗੇ, ਕਹਿ ਲਓ ਕਿ ਡੇਰਾ ਬੱਲਾ ਦੇ ਜਿਹੜੇ ਸੇਵਾਦਾਰ ਨੇ ਜਾਂ ਉੱਥੋਂ ਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਨੇ, ਧੰਨਵਾਦ ਵੀ ਕੀਤਾ ਕਿ ਚਲੋ ਇਹ ਆਏ ਨੇ, ਅੱਛਾ ਕੀਤਾ ਹੈ। ਹੁਣ ਇਹਦਾ ਵੀ ਸਿੱਧੇ ਤੌਰ ਤੇ ਹੁਣ ਚਲੋ ਇਹ ਧਾਰਮਿਕ ਮਸਲਾ ਹੈ। ਆਪਾਂ ਨੂੰ ਪਤਾ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜਾਂਦੀ ਹੈ, ਆਪਾਂ ਨੂੰ ਪਤਾ ਹੀ ਹੈ ਬਨਾਰਸ ਦੇ ਵਿੱਚ ਜਾਂਦੀ ਹੈ, ਹਰ ਇੱਕ ਸਾਲ ਜਾਂਦੀ ਹੈ। ਪਰੰਤੂ ਇਸ ਮਾਮਲੇ ਨੂੰ ਵੀ ਕਿਤੇ ਨਾ ਕਿਤੇ ਇਸ ਐਂਗਲ ਨਾਲ ਹੀ ਦੇਖਿਆ ਜਾਂਦਾ ਕਿ ਡੇਰਾ ਬੱਲਾ ਦੀ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੀ ਹੈ, ਉੱਥੋਂ ਦੀ ਦਲਿਤ ਰਾਜਨੀਤੀ 'ਚ ਪ੍ਰਭਾਵਸ਼ੀਲਤਾ ਹੈ। ਕਿਤੇ ਨਾ ਕਿਤੇ ਹਰੇਕ ਲੀਡਰ ਜਿਹੜਾ ਡੇਰਾ ਬੱਲਾ ਦੇ ਵਿੱਚ ਤੁਸੀਂ ਜਾਂਦਾ ਦੇਖੋਗੇ, ਉਹਦਾ ਕਾਰਨ ਇਹੀ ਹੈ ਨਾ। ਸੋ ਇਸ ਕਰਕੇ ਇਹਨੂੰ ਹੁਣ ਥੋੜਾ ਇਸ ਪੱਖ ਤੋਂ ਵੀ ਵੇਖਿਆ ਜਾ ਰਿਹਾ ਕਿ ਛੇਤੀ ਛੇਤੀ ਹੁਣ ਆਪਣੇ ਮਾਰਕਸ਼ੀਟ ਦੇ ਵਿੱਚ ਅੱਛੇ ਨੰਬਰ ਆਮ ਆਦਮੀ ਪਾਰਟੀ ਦੇਖਣਾ ਚਾਹੁੰਦੀ ਹੈ, ਕਿਉਂਕਿ ਜ਼ਿਮਨੀ ਚੋਣ ਵੀ ਜਿਹੜੀ ਆ ਉਹ ਕੋਈ ਸੌਖੀ ਨਹੀਂ ਹੈਗੀ ਤੇ ਉਹ ਜਿੱਤਣੀ ਵੀ ਜ਼ਰੂਰੀ ਹੈ। ਤਾਂ ਇਸ ਕਰਕੇ ਇਸ ਫੈਸਲੇ ਨੂੰ ਕੁਛ ਲੋਕ ਸਲਾਹ ਵੀ ਰਹੇ ਆ ਵੀ ਅੱਛੀ ਗੱਲ ਹੈ। ਮੈਂ ਵੀ ਕਹਿ ਰਿਹਾ ਕਿ ਹਾਂ ਠੀਕ ਹੈ, ਇਹ ਤਾਂ ਦੁਨੀਆ ਦੇ ਵਿੱਚ ਚੱਲਦਾ ਆ। ਪਰ ਕੁਛ ਲੋਕ ਜਿਹੜੇ ਆ ਉਹ ਇਸ ਐਂਗਲ ਨਾਲ ਵੀ ਦੇਖਦੇ ਆ, ਇਸ ਪੱਖ ਤੋਂ ਵੀ ਦੇਖਦੇ ਆ ਕਿ ਅਸਲ ਦੇ ਵਿੱਚ ਇੱਕ ਤਾਂ ਦਿੱਲੀ ਵਾਲਾ ਮਾਮਲਾ ਹੈ, ਤਾਂ ਦੂਸਰਾ ਹੈ ਕਿ ਹੁਣ ਜਲੰਧਰ ਜ਼ਿਮਨੀ ਚੋਣ ਆ ਤਾਂ ਉਹਦੇ ਵਾਸਤੇ ਵੀ ਗਰਾਊਂਡ ਤਿਆਰ ਕਰਨਾ ਹੀ ਪਵੇਗਾ। ਪਰ ਜੋ ਇੱਥੇ ਹਾਲਾਤ ਨੇ ਉਹ ਸਭਨਾਂ ਨੂੰ ਪਤਾ, ਸਿੱਖਿਆ ਦੇ ਵਿੱਚ ਹਾਲੇ ਕ੍ਰਾਂਤੀ ਜਿਹੜੀ ਆ ਉਹ ਰੁੱਸੀ ਬੈਠੀ ਆ। ਉਹਨੂੰ ਮਨਾਉਣ ਜਾਣਾ ਪਊਗਾ, ਉਹਨੂੰ ਚਾਕਲੇਟ ਦੇਣੇ ਪੈਣਗੇ, ਟੌਫੀਆਂ ਖਵਾਉਣੀਆਂ ਪੈਣਗੀਆਂ, ਫਿਰ ਭਾਵੇਂ ਮੰਨ ਜਾਵੇ। ਕਿਉਂਕਿ ਇੱਥੇ ਹੁਣੇ ਮੈਂ ਆਡੀਓ ਇੱਕ ਸੁਣ ਰਿਹਾ ਸੀਗਾ, 2 ਟੀਚਰਾਂ ਦੀ ਬਦਲੀ ਦੇ ਪੈਸਿਆਂ ਦੀ ਗੱਲ ਹੈ। ਸਿਫਾਰਸ਼ਾਂ ਇੱਥੇ ਚੱਲੀ ਜਾਂਦੀਆਂ, ਬਹੁਤ ਕੁਛ ਆ। ਕਈ ਸਕੂਲ ਖਾਲੀ ਬੈਠੇ ਆ, ਕਈਆਂ ਤੇ ਟੀਚਰ ਜਿਹੜੇ ਆ ਉਹ ਲੋੜੋਂ ਵੱਧ ਆ। ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਉਹ ਬਦਲ ਕੇ ਕੂਚੀ ਜੀ ਮਾਰ ਕੇ ਤੇ ਉਹ ਲਿਖ ਦਿਓ, ਉਹ ਇੱਕ ਵੱਖਰੀ ਗੱਲ ਹੈ। ਫਿਰ ਪਿੱਛੇ ਜੋ ਸਰਕਾਰ ਨੇ ਕੀਤਾ ਤੇ ਉਹਦੇ ਤੇ ਮੱਲ ਮਾਰ ਲਓ, ਇੱਕ ਵੱਖਰੀ ਗੱਲ ਹੈ। ਕੰਮ ਕਾਫੀ ਸਿੱਖਿਆ ਦੇ ਖੇਤਰ ਦੇ ਵਿੱਚ ਹਾਲੇ ਕਰਨਾ ਪਵੇਗਾ।